ਵੀਰਸ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਸਿਏਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਬਲਜੀਤ ਸਿੰਘ ਮਠਾਰੂ ਜੀ ਦਾ। ਇਹਨਾਂ ਨੇ ਪੁੱਛਿਆ ਕਿ ਤੁਸੀਂ ਹਰ ਸਾਲ ਸਿਏਟਲ ਸਿੱਖ ਡੇ ਪਰੇਡ ਤੇ ਆਉਂਦੇ ਸੀ, ਇਸ ਵਾਰ ਕਿਉਂ ਨਹੀਂ ਆਏ? ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਪਸੰਦ ਹੈ ਅਤੇ ਇਹਨਾਂ ਦੀ ਚਾਹਨਾ ਹੈ ਕਿ ਤੁਸੀਂ ਇਸ ਨੂੰ ਜਲਦੀ ਡਿਸ਼ ਤੇ ਲੈ ਕੇ ਆਓ। ਡਾਕਟਰ ਸਾਹਿਬ, ਵੀਰ ਬਲਜੀਤ ਸਿੰਘ ਮਠਾਰੂ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਮੁਆਫੀ ਵੀ ਚਾਹੁੰਦਾ ਹਾਂ ਸਿਏਟਲ ਦੀਆਂ ਸਿੱਖ ਸੰਗਤਾਂ ਤੋਂ ਵੀ, ਪ੍ਰਬੰਧਕਾਂ ਤੋਂ ਮੈਂ ਮੁਆਫੀ ਮੰਗ ਲਈ ਹੈ ਜੀ, ਕਿਉਂਕਿ ਇੱਕ ਦਿਨ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਿਹੜੇ ਨੇ ਸਰ ਗੁਰਦੇਵ ਸਿੰਘ ਮਾਨ, ਉਹਨਾਂ ਨੇ ਕਿਹਾ ਵੀ ਤੁਸੀਂ ਜਿਵੇਂ ਵੀ ਹੈ ਭਾਵੇਂ ਰਾਤ ਟਰੈਵਲ ਕਰਕੇ ਆ ਜਾਓ, ਪਰ ਕੁਛ ਇਸ ਕਿਸਮ ਦੀ ਕੰਪਲਸ਼ਨ ਸੀ ਕਿ ਮੈਨੂੰ ਪ੍ਰੋਗਰਾਮ ਕੈਂਸਲ ਕਰਨਾ ਪਿਆ ਜੀ। ਮੈਂ ਹਰ ਸਾਲ ਜਦੋਂ ਤੋਂ ਇਹ ਨਗਰ ਕੀਰਤਨ ਸ਼ੁਰੂ ਹੋਇਆ ਹਰ ਸਾਲ ਮੈਂ ਜ਼ਰੂਰ ਸੰਗਤਾਂ ਦੇ ਦਰਸ਼ਨ ਕਰਦਾ ਰਿਹਾ ਜੀ। ਐਤਕੀ ਵੀ ਬਹੁਤ ਵੱਡੀ ਗਿਣਤੀ 'ਚ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਜੀ। ਸੋ ਮੈਂ ਮਾਫੀ ਚਾਹੁੰਦਾ ਹਾਂ। ਮੇਰੀ ਕੋਸ਼ਿਸ਼ ਹੋਏਗੀ ਕਿ ਆਉਣ ਵਾਲੇ ਸਮੇਂ 'ਚ ਮੈਂ ਪ੍ਰਧਾਨ ਸਾਹਿਬ ਨੂੰ ਵੀ ਕਿਹਾ ਸੀ ਜੀ ਕਿ ਕੋਈ ਹੋਰ ਪ੍ਰੋਗਰਾਮ ਜਦੋਂ ਤੁਸੀਂ ਉਲੀਕਦੇ ਹੋ ਆਉਣ ਵਾਲੇ ਮਹੀਨਿਆਂ 'ਚ ਜੀ ਤਾਂ ਮੈਂ ਜ਼ਰੂਰ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗਾ ਜੀ। ਡਿਸ਼ ਕਿਉਂਕਿ ਆਲਰੇਡੀ ਅਪ੍ਰੈਲ 4 ਜਾਂ 5 ਤੋਂ ਕੇਬਲ ਦੇ ਉੱਤੇ ਟਾਈਮ ਵਾਰਨਰ ਤੇ ਹੈ ਜੀ। ਹੁਣ ਅੱਜ ਕੱਲ੍ਹ ਇੱਕ ਪੈਟੀਸ਼ਨ ਕੈਂਪੇਨ ਸਾਰੇ ਪਾਸੇ ਸੰਗਤਾਂ ਵੱਲੋਂ ਹੈਗਾ, ਸੋ ਮੇਰਾ ਖਿਆਲ ਹੈ ਕਿ ਬਹੁਤ ਜਲਦੀ ਜਿਹੜਾ ਹੈ ਉਹ ਡਿਸ਼ ਦੇ ਉੱਤੇ ਵੀ ਆਉਣ ਦਾ ਹੋਏਗਾ। ਸੋ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਇਹ ਮੈਸੇਜ ਟੋਰਾਂਟੋ ਕੈਨੇਡਾ ਤੋਂ ਸਰਦਾਰ ਬਲਪ੍ਰੀਤ ਸਿੰਘ ਚੀਮਾ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ, ਗੁਰੂ ਨੇ ਤੁਹਾਨੂੰ ਐਸੀ ਸੋਝੀ ਦਿੱਤੀ ਹੋਈ ਹੈ ਕਿ ਤੁਸੀਂ ਜਿਹੜੀ ਗੱਲ ਅੱਜ ਕਹਿੰਦੇ ਹੋ ਉਹ ਕੁਝ ਦਿਨਾਂ ਬਾਅਦ ਠੀਕ ਸਾਬਤ ਹੁੰਦੀ ਹੈ। ਤੁਸੀਂ ਸਰਬਜੀਤ ਕੇਸ ਵਿੱਚ ਉਸ ਦੀ ਭੈਣ ਦਲਬੀਰ ਕੌਰ ਲਈ ਸ਼ਬਦ ਜਾਲੀ ਇਸਤੇਮਾਲ ਕੀਤਾ ਸੀ। ਹੁਣ ਉਸ ਦੀਆਂ ਕਈ ਕਹਾਣੀਆਂ ਬਾਹਰ ਆ ਰਹੀਆਂ ਹਨ। ਤੁਸੀਂ ਸਰਬਜੀਤ ਨੂੰ ਕੌਮੀ ਸ਼ਹੀਦ ਐਲਾਨਣ ਦਾ ਨਾਮ ਵੀ ਮਜ਼ਾਕ ਉਡਾਇਆ ਸੀ। ਹੁਣ ਬਹੁਤ ਸਾਰੀਆਂ ਧਿਰਾਂ ਇਹ ਗੱਲ ਕਹਿਣ ਲੱਗ ਪਈਆਂ ਹਨ, ਪਰ ਐਨ ਮੌਕੇ ਤੇ ਇਹ ਲੋਕ ਕਿਉਂ ਨਹੀਂ ਬੋਲਦੇ? ਡਾਕਟਰ ਸਾਹਿਬ, ਵੀਰ ਬਲਪ੍ਰੀਤ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਵੀ ਔਰ ਸ਼ਲਾਘਾ ਦੇ ਸ਼ਬਦ ਵੀ ਕਹੇ ਨੇ ਜੀ। ਮੈਂ ਸਮਝਦਾ ਕੋਈ ਸਾਡੇ ਕੋਲ ਕੋਈ ਭਵਿੱਖਬਾਣੀ ਗਿਆਨ ਤਾਂ ਨਹੀਂ ਹੈ। ਅਸੀਂ ਵੀ ਆਮ ਦਰਸ਼ਕਾਂ ਦੀ ਤਰ੍ਹਾਂ ਜਾਂ ਰੀਡਰਸ ਦੀ ਤਰ੍ਹਾਂ ਮੀਡੀਆ 'ਚੋਂ ਹੀ ਦੇਖਦੇ ਹਾਂ ਕਿ ਕੀ ਚੱਲ ਰਿਹਾ, ਔਰ ਕਿਉਂਕਿ ਜਦੋਂ ਤੁਹਾਡੇ ਕੋਲ ਇਤਿਹਾਸ ਦੀ ਥੋੜ੍ਹੀ ਬਹੁਤ ਸਮਝ ਹੁੰਦੀ ਹੈ ਤੇ ਫਿਰ ਤੁਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਪੁੱਟ 2 and 2 ਟੂਗੈਦਰ, ਕਿ 2 ਤੇ 2 ਨੂੰ ਤੁਸੀਂ ਇਕੱਠੇ ਮਿਲ ਕੇ ਦੇਖ ਸਕਦੇ ਹੋ ਕਿ ਵੀ ਡਾਇਰੈਕਸ਼ਨ ਕੀ ਜਾ ਰਹੀ ਹੈ ਜੀ। ਮੈਜੋਰਿਟੀ ਲੋਕ ਜਿਨ੍ਹਾਂ ਦੇ ਵਿੱਚ ਪੱਤਰਕਾਰ ਬਰਾਦਰੀ ਵੀ ਸ਼ਾਮਲ ਹੈ, ਉਹ ਭਾਵੁਕਤਾ ਜਾਂ ਅਖੌਤੀ ਪੈਟਰੀਓਟਿਜ਼ਮ, ਦੇਸ਼ ਭਗਤੀ ਜੀ, ਉਸ ਦੇ ਥੱਲੇ ਜਿਹੜੇ ਨੇ ਉਹ ਵਹਿ ਜਾਂਦੇ ਨੇ ਉਸ ਬੈਂਡ 'ਚ ਜੀ। ਔਰ ਇਹੀ ਕਾਰਨ ਹੈ ਕਿ ਉਹ ਹਿੰਦੂਤਵਾ ਐਲੀਮੈਂਟ ਜਿਹੜਾ ਹੈ ਉਹ ਦੇਸ਼ ਭਗਤੀ ਦੇ ਥੱਲੇ ਕੋਈ ਸਿੱਖਾਂ ਦੀ, ਮੁਸਲਮਾਨਾਂ ਦੀ, ਈਸਾਈਆਂ ਦੀ ਕਹਾਣੀ ਹੋਏ ਉਹਨੂੰ ਜਾਂ ਕਿਲ ਕਰ ਦੇਣਗੇ ਜਾਂ ਉਹਦਾ ਕੋਈ ਹੋਰ ਟਰਨ ਦੇ ਦੇਣਗੇ। ਤੇ ਸਾਡੇ ਸਿੱਖ ਵੈਸੇ ਹੀ ਲੋੜ ਤੋਂ ਜ਼ਿਆਦਾ ਭਾਵਕ ਨੇ। ਪੰਜਾਬ ਦੇ ਵਿੱਚ ਜਿਵੇਂ ਸਰਬਜੀਤ ਯੂਫੋਰੀਆ ਖੜਾ ਕੀਤਾ ਹੈ, ਕਿਉਂਕਿ ਇਸ ਦੇ ਪਹਿਲੇ ਦਿਨ ਤੋਂ ਹੀ ਇਸ ਗੱਲ ਦੀ ਕਹਾਣੀ ਜਿਹੜੀ ਹੈ ਉਹ ਬੜੀ ਸਪਸ਼ਟ ਹੋ ਰਹੀ ਸੀ ਕਿ ਕੀ ਹੈ। ਔਰ ਮੈਂ ਚਲੋ ਹੁਣ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਆਲਰੇਡੀ ਸਾਹਮਣੇ ਆ ਗਈਆਂ, ਮੈਂ ਤਾਂ ਈਵਨ ਇੱਕ ਸਟੈਪ ਅੱਗੇ ਜਾਣ ਨੂੰ ਤਿਆਰ ਹਾਂ ਕਿ ਲਾਹੌਰ ਜੇਲ੍ਹ 'ਚ ਸਰਬਜੀਤ ਦਾ ਮਰਡਰ ਵੀ ਇੰਡੀਅਨ ਰਾ ਏਜੰਸੀ ਨੇ ਕਰਵਾਇਆ ਹੋ ਸਕਦਾ, ਕਿਉਂਕਿ ਉਹਨਾਂ ਨੂੰ ਕੁਝ ਚਾਹੀਦਾ ਸੀ। ਜਿਸ ਤੇਜ਼ੀ ਦੇ ਨਾਲ ਇਹ ਫਸੇ ਹੋਏ ਸੀ ਸੈਂਟਰ ਗੌਰਮੈਂਟ ਸਕੈਂਡਲਾਂ ਦੇ ਵਿੱਚ, ਔਰ ਖ਼ਾਸ ਤੌਰ 'ਤੇ ਚਾਈਨਾ, ਜਿਵੇਂ ਚਾਈਨਾ 19 ਕਿਲੋਮੀਟਰ ਅੰਦਰ ਆ ਗਿਆ, ਇਹਨਾਂ ਨੇ ਇੱਕ ਧਮਕੀ ਦਿੱਤੀ, ਉਹਨਾਂ ਨੇ ਇੱਕ ਟੈਂਟ ਲਾ ਲਿਆ, ਦੂਜੀ ਦਿੱਤੀ 2 ਲਾ ਲਏ। ਸੋ ਇਹਦੇ 'ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ। ਔਰ ਇਹ ਹੁੰਦਾ ਬਹੁਤ ਸਾਰਿਆਂ ਨੂੰ ਲੱਗਦਾ ਹੈ ਜੀ ਦੇਖੋ ਉਹ ਤਾਂ ਪਾਕਿਸਤਾਨ ਦੀ ਜੇ ਲਾਹੌਰ ਫਲਾਣਾ, ਇਵੇਂ ਨਹੀਂ ਹੁੰਦਾ ਇਹਨਾਂ ਦਾ। ਜੇ ਤੁਸੀਂ ਏਜੰਸੀਆਂ ਦੀਆਂ ਨੈਟਵਰਕਿੰਗ ਦੇਖੋ, ਕੰਮ ਕਰਨ ਦੇ ਢੰਗ ਦੇਖੋ, ਇਹ ਬੜੇ ਸਫਿਸਟੀਕੇਟ ਹੁੰਦੇ ਨੇ, ਕਈ ਵਾਰ ਪਤਾ ਵੀ ਨਹੀਂ ਹੁੰਦਾ। ਔਰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵੀ ਇਹਨਾਂ ਦੀ ਹੀ ਇਹ ਕਾਰਸਤਾਨੀ ਸੀ, ਕਿਉਂਕਿ ਸਰਬਜੀਤ ਜੇ ਵਾਪਸ ਆ ਜਾਂਦਾ ਹੈ ਉਹ ਇਹਨਾਂ ਦੇ ਲਈ ਕਸ਼ਮੀਰ ਸਿੰਘ ਬਣ ਜਾਣਾ ਸੀ। ਜਿਹੜਾ ਕਸ਼ਮੀਰ ਸਿੰਘ 35 ਸਾਲ ਬਾਅਦ ਆਇਆ ਤੇ ਆਉਂਦੇ ਉਹਨੇ ਬਾਰਡਰ ਦੇ ਉੱਤੇ ਸਪਿਲਡ ਦਾ ਬੀਨਸ ਕਿ ਮੈਨੂੰ ਭੇਜਿਆ ਸੀ, ਮੈਂ ਧਰਮ ਵੀ ਛੱਡਿਆ, ਨਮਾਜ਼ੀ ਮੈਨੂੰ ਬਣਾ ਕੇ ਭੇਜਿਆ, ਅਬੰਡਨ ਕਰਤਾ, ਪਰਿਵਾਰ ਨੂੰ ਨਹੀਂ ਪੁੱਛਿਆ। ਔਰ ਇਹ ਸਾਰਾ ਜਿਹੜਾ ਹੁਣ ਕਰਕੇ ਹੁਣ ਇਹਨੂੰ ਪੈਟਰੀਓਟਿਜ਼ਮ ਦੇ ਖਾਤੇ 'ਚ ਪਾ ਦਿੱਤਾ, ਉਹਨੂੰ ਕੌਮੀ ਸ਼ਹੀਦ। ਹੁਣ ਉਹ ਸਾਹਮਣੇ ਆ ਰਿਹਾ ਜੀ ਉਹਦਾ ਤਾਂ ਜਨਮ ਹੀ ਮਥੁਰਾ 'ਚ ਹੋਇਆ, ਅੱਜ ਦੀ ਕਹਾਣੀ ਹੈ, ਕਿਉਂਕਿ ਉਸ ਤੋਂ ਪਹਿਲਾਂ ਆਇਆ ਵੀ ਉਹ ਤਾਂ ਪੰਜਾਬੀ ਵੀ ਨਹੀਂ ਸੀ ਲਿਖਦਾ, ਉਹਦੀਆਂ ਚਿੱਠੀਆਂ ਵੀ ਹਿੰਦੀ 'ਚ ਸੀ। ਔਰ ਦੂਜਾ ਫਿਰ ਹੋਇਆ ਜੀ ਉਹ ਮਥੁਰਾ 'ਚ ਰਹਿੰਦਾ ਸੀ, ਉਹਦਾ ਜਨਮ ਮਥੁਰੇ 'ਚ ਹੋਇਆ, ਆਗਰੇ 'ਚ ਹੋਇਆ। ਸੋ ਇਹ ਸਾਰੀ ਕਹਾਣੀ ਜਿਹੜੀ ਹੈ ਇੰਟੈਲੀਜੈਂਸ ਨੈਟਵਰਕਿੰਗ ਸੀ ਔਰ ਉਸ 'ਚੋਂ ਹੀ ਸਾਹਮਣੇ ਆਈ ਹੈ। ਸੋ ਮੈਂ ਵੀਰ ਬਲਪ੍ਰੀਤ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਵੀ ਉਹਨਾਂ ਨੇ ਸਾਨੂੰ ਕੰਪਲੀਮੈਂਟ ਕੀਤਾ ਔਰ ਉਹਨਾਂ ਨੇ ਪੁੱਛਿਆ ਵੀ ਬਾਕੀ ਕਿਉਂ ਨਹੀਂ ਬੋਲਦੇ। ਬਸ ਉਹੀ ਹੈ, ਕੋਈ ਜਜ਼ਬਾਤ 'ਚ ਨੇ, ਕੋਈ ਪੈਸੇ ਨਾਲ ਵਿਕੇ ਹੋਏ ਨੇ, ਕਈਆਂ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ, ਕਈਆਂ ਦੇ ਅੱਖਾਂ ਖੁੱਲੀਆਂ ਨੇ, ਅੰਦਰ ਚਾਨਣ ਨਹੀਂ ਹੈ। ਸੋ
ਸਾਡਾ ਇਹ ਯਤਨ ਹੈ ਵੀ ਜੇ ਅਸੀਂ ਸੱਚੋ ਸੱਚ ਕਹਿੰਦੇ ਹਾਂ ਤੇ ਘੱਟੋ ਘੱਟ ਗੁਰੂ ਸਾਨੂੰ ਇੰਨੀ ਕੁ ਹਿੰਮਤ ਔਰ ਸਮਰੱਥਾ ਦੇ ਕਿ ਅਸੀਂ ਸੱਚ ਦੇ ਆਇਨੇ ਨਾਲ ਹਰ ਘਟਨਾ ਨੂੰ ਪਰਖੀਏ ਔਰ ਸੱਚ ਕਹਿਣ ਦੀ ਗੁਰੂ ਸਾਨੂੰ ਹਿੰਮਤ ਔਰ ਦਲੇਰੀ ਦੇ। ਜੀ ਡਾਕਟਰ ਸਾਹਿਬ, ਇਹ ਮੈਸੇਜ ਸੈਨ ਹੋਜ਼ੇ ਬੇ ਏਰੀਆ ਕੈਲੀਫੋਰਨੀਆ ਤੋਂ ਬੀਬੀ ਰੇਸ਼ਮ ਕੌਰ ਸਾਨੀ ਜੀ ਦਾ ਹੈ। ਇਹਨਾਂ ਨੇ ਤੁਹਾਡੇ ਗਿਆਨ ਅਤੇ ਮਿਠਾਸ ਨਾਲ ਆਪਣੀ ਗੱਲ ਸਮਝਾਉਣ ਦੇ ਤਰੀਕੇ ਦੀ ਬਹੁਤ ਸ਼ਲਾਘਾ ਕੀਤੀ ਹੈ। ਇਹਨਾਂ ਦਾ ਸਵਾਲ ਹੈ, ਸਿੱਖੀ ਵਿੱਚ ਇੰਨੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਕਿ ਦਿਲ ਕੰਬ ਉੱਠਦਾ ਹੈ। ਕੀ ਇਸ ਨੂੰ ਸੌਖਿਆਂ ਠੱਲ ਪਾਈ ਜਾ ਸਕੇਗੀ ਜਾਂ ਇਸ ਤਰ੍ਹਾਂ ਦੀਆਂ ਸ਼ਰਧਾਵਾਨ ਹਿਰਦੇ ਦੁਖੀ ਹੁੰਦੇ ਰਹਿਣਗੇ? ਗੁਰੂ ਸਾਹਿਬ ਦੀ ਜ਼ਾਹਰਾ ਕਲਾ ਤੇ ਤਾਂ ਪੂਰਾ ਭਰੋਸਾ ਹੈ, ਪਰ ਫਿਰ ਵੀ ਮੰਦਹਾਲੀ ਦੇ ਕੇ ਪਰੇਸ਼ਾਨ ਹੋ ਜਾਂਦੇ ਹਨ। ਡਾਕਟਰ ਸਾਹਿਬ। ਭੈਣ ਜੀ ਰੇਸ਼ਮ ਕੌਰ ਜੀ ਸਾਨੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਤੁਹਾਡੀ ਲਿਖਤ ਤੋਂ ਹੀ ਲੱਗਦਾ ਹੈ ਵੀ ਤੁਹਾਡਾ ਹਿਰਦਾ ਗੁਰੂ ਪਿਆਰ, ਪੰਥ ਪਿਆਰ ਦੇ ਨਾਲ ਭਰਿਆ ਹੋਇਆ, ਛਲਕਦਾ ਹੈ ਉਸ ਪਿਆਰ ਦੇ ਨਾਲ। ਜੀ ਦੇਖੋ, ਗਿਰਾਵਟ ਤਾਂ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪੰਜਾਬ ਦੇ ਹਵਾਲੇ ਨਾਲ ਇਹ ਗੱਲ ਹੋਰ ਵੀ ਦੁਖਦਾਈ ਹੁੰਦੀ ਹੈ ਜੀ, ਕਿ ਜਿਸ ਹੱਦ ਤੱਕ ਪਤਤਪੁਣਾ ਔਰ ਖ਼ਾਸ ਤੌਰ ਤੇ ਡਰੱਗਸ ਔਰ ਬਦ ਇਖਲਾਕ ਜੀ, ਇਹ ਪੰਜਾਬ ਦੇ ਵਿੱਚ ਸਾਡੇ ਘਰਾਂ ਦੇ ਵਿੱਚ, ਪੇਂਡੂ ਸੁਸਾਇਟੀ ਦੇ ਵਿੱਚ ਵੀ, ਜਿਹੜੀ ਕਿ ਕੰਜ਼ਰਵੇਟਿਵ ਸੁਸਾਇਟੀ ਹੁੰਦੀ ਹੈ, ਸ਼ਹਿਰਾਂ ਬਾਰੇ ਅਕਸਰ ਇਹ ਹੁੰਦਾ ਹੈ ਵੀ ਉੱਥੇ ਥੋੜ੍ਹੀ ਜਿਹੀ ਆਜ਼ਾਦੀ ਹੁੰਦੀ ਹੈ, ਲਿਬਰਲ ਹੁੰਦਾ ਹੈ, ਲੇਕਿਨ ਪੇਂਡੂ ਸੁਸਾਇਟੀਆਂ ਹਰ ਮੁਲਕ ਦੇ ਵਿੱਚ ਕੰਜ਼ਰਵੇਟਿਵ ਸੁਸਾਇਟੀਜ਼ ਮੰਨੀਆਂ ਜਾਂਦੀਆਂ ਜੀ। ਪਰ ਅੱਜ ਜਦੋਂ ਤੁਸੀਂ ਆਪਣੇ ਪਿੰਡਾਂ ਦਾ ਹਾਲ ਦੇਖੋ, ਔਰ ਜਿੱਥੇ ਸਿੱਖਾਂ ਦੀ ਨਰਸਰੀ ਵੀ ਹੈ, ਕਿਉਂਕਿ ਮੈਜੋਰਟੀ ਸਿੱਖਾਂ ਦੀ ਪਿੰਡਾਂ 'ਚ ਰਹਿੰਦੀ ਹੈ, ਤੇ ਫਿਰ ਵਾਕਈ ਇੱਕ ਧੱਕਾ ਵੀ ਲੱਗਦਾ, ਇੱਕ ਸ਼ੌਕ ਵੀ ਲੱਗਦਾ, ਕਈ ਵਾਰ ਘਬਰਾਹਟ ਵੀ ਹੁੰਦੀ ਹੈ। ਉਹਨਾਂ ਨੇ ਬਿਲਕੁਲ ਠੀਕ ਹੈ ਇਮੋਸ਼ਨਸ ਦਿੱਤੇ ਜੀ, ਪਰ ਜਵਾਬ ਉਹੀ ਹੈ ਜੋ ਭੈਣ ਜੀ ਨੇ ਅਖੀਰ 'ਚ ਕਿਹਾ ਕਿ ਗੁਰੂ ਦੀ ਕਲਾ। ਜੀ, ਔਰ ਅਸੀਂ ਇਹ ਸਮਝਦੇ ਹਾਂ ਵੀ ਗੁਰੂ ਦੀ ਕਲਾ ਉਹ ਆਪਣਾ ਨਜ਼ਾਰਾ ਦਿਖਾ ਦਿੰਦੀ ਹੈ, ਉਹ ਗਲਿੰਪਸ ਹੁੰਦਾ ਹੈ, ਔਰ ਉਹ ਹੋਪ ਬਣ ਜਾਂਦੀ, ਉਹ ਚਾਨਣ ਹੁੰਦਾ ਜੀ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹੀ ਪੰਜਾਬ ਦੀ ਜਵਾਨੀ, ਪਤਤਪੁਣਾ, ਜੇ ਭਾਈ ਰਾਜੋਆਣਾ ਦਾ ਮੁੱਦਾ ਆਉਂਦਾ ਹੈ ਤੇ ਨਿਕਲ ਆਉਂਦੇ ਨੇ ਸੜਕਾਂ ਤੇ। ਜੀ, ਜੇ ਭਾਈ ਹਵਾਰੇ ਦੀ ਗੱਲ ਆਉਂਦੀ ਹੈ, ਇੱਕ ਚਪੇੜ ਹਵਾਰੇ ਦੀ ਵੱਜਦੀ ਹੈ ਇੱਕ ਜਨੂਨੀ ਹਿੰਦੂਤਵੀ ਨੂੰ, ਜੀ, ਤੇ ਉਹ ਲੱਖਾਂ ਦੀ ਗਿਣਤੀ 'ਚ ਹਿੱਟ ਹੋ ਜਾਂਦੇ ਨੇ, ਉਹੀ ਨੇ। ਔਰ ਅੱਜ ਜਦੋਂ ਅਸੀਂ ਪੰਜਾਬ ਦੇ ਵਿੱਚ ਉਹ ਟੀ-ਸ਼ਰਟਸ ਹੋਣ, ਉਹ ਛੱਲੇ ਹੋਣ, ਸਟਿੱਕਰ ਹੋਣ, ਸੰਤ ਭਿੰਡਰਾਂ ਵਾਲਿਆਂ ਦੇ ਲਾਈਕ ਹੌਟ ਕੇਕਸ ਜੀ ਵਿਕਦੇ ਨੇ, ਜੀ, ਤੇ ਕਿਤੇ ਨਾ ਕਿਤੇ ਉਹ ਮੈਸੇਜ ਜਾ ਰਿਹਾ ਬਾਹਰ ਵੀ। ਅੱਜ ਤੋਂ 30-40 ਸਾਲ ਪਹਿਲਾਂ ਜਿੱਦਾਂ ਦੀ ਹਾਲਤ ਸੀ, ਬਹੁਤ ਵਾਰ ਪਤਤ ਹੋ ਕੇ ਹੀ ਕਈ ਉੱਥੋਂ ਦਿੱਲੀ ਏਅਰਪੋਰਟ ਤੋਂ ਚੜ੍ਹਦੇ ਸੀ ਜਹਾਜ਼ਾਂ ਤੇ ਕਿ ਜੀ ਅਮਰੀਕਾ ਜਾਣਾ ਹੈ, ਜੀ ਇੰਗਲੈਂਡ ਜਾਣਾ ਜੀ। ਵਲੈਤੀਆਂ ਨੇ ਇਹ ਰਿਵਾਜ ਸ਼ੁਰੂ ਕੀਤਾ ਸੀ, ਉੱਥੇ ਨੌਕਰੀ ਨਹੀਂ ਮਿਲਦੀ, ਉਹ ਰੁੰਡਤ ਮੁੰਡਤ ਹੋ ਕੇ ਆਉਂਦੇ ਸੀਗੇ। ਤੇ ਅੱਜ ਜਦੋਂ ਇੱਥੋਂ ਕੋਈ ਬਾਹਰ ਗਿਆ ਹੁੰਦਾ ਹੈ, ਉਹ ਆਪਣੇ ਪੰਜਾਬ ਜਾਂਦਾ ਹੈ ਬਾਹਰਲਾ, ਤੇ ਬੱਚੇ ਵੀ ਸਾਬਤ ਸੂਰਤ ਨੇ, ਆਪ ਵੀ ਨੇ, ਤੇ ਉਹ ਦੇਖਣ ਵਾਲੇ ਕਹਿੰਦੇ ਨੇ ਕਿ ਬਾਹਰੋਂ ਆਇਆ। ਇੱਕ ਜ਼ਮਾਨਾ ਸੀ ਕਿ ਪੰਜਾਬ 'ਚ ਸਿੱਖੀ ਦਾ ਆਧਾਰ ਪੂਰਾ ਸੀ, ਤੇ ਜਦੋਂ ਕੋਈ ਇਸ ਕਿਸਮ ਦਾ ਬਾਹਰੋਂ ਜਾਂਦਾ ਸੀ ਤਾਂ ਉਦੋਂ ਜਿਹਦੇ ਕੇਸ ਨਹੀਂ ਨੇ ਤੇ ਉਹ ਕਹਿੰਦਾ ਸੀ ਕੋਈ ਬਾਹਰੋਂ ਆਇਆ ਲੱਗਦਾ ਜੀ। ਹੁਣ ਇਹ ਜਿਹੜੀ ਤਬਦੀਲੀ ਹੋਈ ਵੀ ਅੱਜ ਸਿੱਖੀ ਸਰੂਪ ਜਾਂ ਸਿੱਖੀ ਦੀ ਗੱਲ ਜਾਂ ਪੰਥ ਦੀ ਗੱਲ ਜਾਂ ਖਾਲਿਸਤਾਨ ਦੀ ਗੱਲ ਬਾਹਰੋਂ ਵਾਲਿਆਂ ਨੂੰ, ਬਾਹਰ ਵਾਲੇ ਕਰਦੇ ਨੇ, ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੀ ਸਿੱਖੀ ਉੱਥੇ ਹੈ, ਇਹ ਕਲਾ ਨਹੀਂ ਤੇ ਹੋਰ ਕੀ ਹੈ ਜੀ। ਵੀ ਕਿੱਥੇ 100 ਸਾਲ ਪਹਿਲਾਂ ਇੱਕ ਗੁਰਦੁਆਰਾ ਅਸੀਂ ਬਣਾਇਆ ਸੀ ਸਟਾਕਟਨ 'ਚ, ਉਹਦੇ 'ਚ ਵੀ ਤੁਸੀਂ ਦੇਖੋ ਵੀ ਕਿੰਨਾ ਕੁ ਸੀ। ਅੱਜ 200 ਤੋਂ ਜ਼ਿਆਦਾ ਗੁਰਦੁਆਰੇ ਹੋਣਗੇ, ਔਰ ਕਿਤੇ ਵੀ ਤੁਸੀਂ ਦੇਖੋ ਮਾਰ ਜਿਹੜਾ ਉਹ ਖਾਲਸਾਈ ਸਰੂਪ ਔਰ ਪੂਰੀ ਚੜ੍ਹਦੀ ਕਲਾ ਦਾ ਨਜ਼ਾਰਾ ਹੁੰਦਾ ਹੈ। ਪੈਰੇਡਸ ਨੇ ਤੁਹਾਡੇ ਨਿਊਯਾਰਕ 'ਚ ਜੀ, ਇੱਥੇ ਨਗਰ ਕੀਰਤਨ ਹੋਇਆ ਜੀ, ਕਿਵੇਂ ਠਾਠਾ ਮਾਰਦਾ ਸਮੁੰਦਰ ਹੈ, ਉਤਸ਼ਾਹ ਹੈ। ਸੀਐਟਲ ਪੈਰੇਡ ਹੋਈ ਹੈ, ਨਗਰ ਕੀਰਤਨ ਹੋਇਆ। ਉਸ ਤੋਂ ਪਹਿਲਾਂ ਜਿਹੜਾ ਹੈ ਬਹੁਤ ਵੱਡੀ ਜਿਹੜੀ ਪੈਰੇਡ ਅਸੀਂ ਯੂਬਾ ਸਿਟੀ 'ਚ ਦੇਖਦੇ ਹਾਂ ਨਵੰਬਰ ਦੇ ਮਹੀਨੇ। ਜੀ। ਸੋ ਇਹ ਗੁਰੂ ਦੀ ਕਲਾ ਹੈ, ਔਰ ਮੇਰਾ ਖਿਆਲ ਇਹ ਸਾਡਾ ਵਿਸ਼ਵਾਸ ਰਹਿਣਾ ਚਾਹੀਦਾ ਹੈ, ਮਹਾਰਾਜ ਆਪ ਹੀ ਸਹਾਈ ਹੋਣਗੇ। ਜੀ ਡਾਕਟਰ ਸਾਹਿਬ, ਹੁਣ ਅਸੀਂ ਸਾਡੇ ਦਰਸ਼ਕਾਂ ਵੱਲੋਂ ਤੁਸੀਂ ਜਿਹੜੀਆਂ ਆਈਆਂ ਈਮੇਲਸ ਤੁਸੀਂ ਬਹੁਤ ਸਾਰੇ ਆਪਣੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ, ਤੇ ਉਹਨਾਂ ਦੀਆਂ ਜੋ ਵੀ ਉਹਨਾਂ ਨੇ ਸਵਾਲ ਜਵਾਬ ਤੁਹਾਡੇ ਨਾਲ ਕੀਤੇ ਤੁਸੀਂ ਉਹਨਾਂ ਨੂੰ ਦੱਸੇ। ਆਈ ਹੋਪ ਕਿ ਉਹਨਾਂ ਨੂੰ ਪਸੰਦ ਆਏ ਹੋਣਗੇ, ਤੇ ਤੁਹਾਡਾ ਬਹੁਤ ਬਹੁਤ ਡਾਕਟਰ ਸਾਹਿਬ ਧੰਨਵਾਦ। ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੇ ਅੱਜ 9 ਮਈ 2013 21 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਾਡੇ ਸਿੱਖ ਇਤਿਹਾਸ ਅਤੇ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ? ਸਿੱਖ ਇਤਿਹਾਸ 'ਚ 9 ਮਈ 1710 ਨੂੰ ਜਦੋਂ ਕਿ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ, 5 ਤੀਰ, ਨਿਸ਼ਾਨ ਸਾਹਿਬ, ਨਗਾਰਾ ਲੈ ਕੇ ਪੰਜਾਬ ਵੱਲ ਆਏ, ਉਹਨਾਂ ਨੇ ਦਿੱਲੀ ਦੇ ਨੇੜਿਓਂ ਜਿੱਤਾਂ ਦਾ ਸਿਲਸਿਲਾ ਸ਼ੁਰੂ ਕੀਤਾ ਜੀ। ਤੇ ਫਿਰ ਫਾਈਨਲ ਉਹਨਾਂ ਨੇ ਜਿਹੜੀ ਸਰਹੰਦ ਦੇ ਉੱਤੇ 1710 ਦੇ ਵਿੱਚ ਹਮਲਾ ਕਰਨ ਦੀ ਯੋਜਨਾ ਬਣਾਈ ਜੀ। ਸੋ ਬੇਸ਼ੱਕ ਉਹਨਾਂ ਦੇ ਕੋਲ ਜਿਹੜੇ ਨੇ ਉਹ ਜੇਤੂ ਸਿੰਘ ਸਨ ਜਿਹੜੇ ਕਿ ਉਹ ਸਾਰੇ ਚੋਂ ਆਏ, ਲੇਕਿਨ ਮਾਝਾ ਜਿਹੜਾ ਸਿੱਖੀ ਦੀ ਨਰਸਰੀ ਹੈ ਜੀ,
ਹਮੇਸ਼ਾ ਹੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖ ਸਾਰੇ ਇਤਿਹਾਸ ਦੇ ਵਿੱਚ। ਜੀ ਸੋ ਉਹਨਾਂ ਨੂੰ ਉਡੀਕ ਸੀ ਕਿ ਕਿਉਂਕਿ ਸਰਹੰਦ ਬਹੁਤ ਪਾਵਰਫੁਲ ਐਂਟੀਟੀ ਸੀ ਕਿ ਇਸ ਤੇ ਹਮਲਾ ਕਰਨ ਤੋਂ ਪਹਿਲਾਂ ਮਾਝੇ ਦੇ ਸਿੰਘ ਸਾਨੂੰ ਜੁਆਇਨ ਕਰਨ। ਸੋ ਇਤਿਹਾਸਕ ਵੇਰਵਿਆਂ ਅਨੁਸਾਰ 2-3 ਹਜ਼ਾਰ ਸਿੰਘਾਂ ਦਾ ਜਥਾ ਮਾਝੇ ਦਾ ਜਿਹੜੇ ਕਿ ਗੁਰੂ ਤੋਂ ਕੁਰਬਾਨ ਹੋਣ ਲਈ ਸ਼ਹੀਦੀਆਂ ਪਾਉਣ ਲਈ ਨਿਕਲੇ ਸਨ ਜਾਂ ਜਿੱਤ ਜਾਂ ਸ਼ਹੀਦੀ, ਜੀ ਉਹ ਜਦੋਂ ਤੁਰੇ ਤੇ ਬਹਿਲੋਲਪੁਰ ਦੇ ਨੇੜੇ ਜਿਹੜਾ ਹੈ, ਕਿਉਂਕਿ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਛੱਤ ਬਨੂੜ ਮਿਲਣਾ ਸੀ ਰੋਪੜ ਦੇ ਰਸਤੇ ਜਾ ਕੇ। ਸੋ ਉੱਥੇ ਹੁਣ ਵਜ਼ੀਰ ਖਾਨ ਨੂੰ ਵੀ ਪਤਾ ਸੀ ਸਰਹੰਦ ਵਾਲੇ ਨੂੰ ਕਿ ਵੀ ਉਹ ਤੁਰੇ ਹੋਏ ਨੇ, ਸੋ ਉਹਨਾਂ ਦਾ ਸੀ ਵੀ ਇਹਨਾਂ ਨੂੰ ਮਿਲ ਨਾ ਦਿੱਤਾ ਜਾਏ ਤੇ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਇਹਨਾਂ ਦਾ ਸਫਾਇਆ ਕਰ ਦਿੱਤਾ ਜਾਏ। ਜੀ ਸੋ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ, ਉਹਦਾ ਭਰਾ, ਉਹਦੇ ਭਤੀਜੇ ਤੇ ਕਾਫੀ ਵੱਡੀ ਫੌਜ ਮਲੇਰੀਏ ਜਿਹੜੇ ਪਠਾਨ ਸਨ ਉਹ ਲੈ ਕੇ ਉਹਨਾਂ ਨੇ ਬਹਿਲੋਲਪੁਰ ਦੇ ਵਿੱਚ ਸਿੰਘਾਂ ਦੇ ਨਾਲ ਆ ਕੇ ਟੱਕਰ ਲਈ। ਜੀ ਸਤਲੁਜ ਦੇ ਕੰਢੇ ਇਹ ਲੜਾਈ ਹੋਈ ਬੜੀ ਜ਼ੋਰਦਾਰ, ਸਿੰਘ ਬੜੀ ਜੂਝ ਕੇ ਸ਼ਹੀਦ ਵੀ ਹੋਏ ਔਰ ਜਿੱਤੇ ਵੀ ਅਖੀਰ। ਜੀ ਔਰ ਉਹਦਾ ਸ਼ੇਰ ਮੁਹੰਮਦ ਖਾਨ ਦਾ ਇੱਕ ਭਰਾ, 2-3 ਭਤੀਜੇ ਮਾਰੇ ਗਏ, ਫੌਜ ਜਿਹੜੀ ਉਹ ਭੱਜ ਗਈ। ਜੀ ਤੇ ਇਹ ਜਿਹੜੇ ਸਿੰਘ ਜਿਹੜੇ ਸਰਵਾਈਵ ਕੀਤੇ ਬਚੇ ਉਹ ਫਿਰ ਜਿੱਤ ਦੇ ਜੈਕਾਰੇ ਲਾਉਂਦੇ ਆ ਕੇ ਬਨੂੜ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੇ ਔਰ ਫਿਰ ਕੰਬਾਈਨਡ ਫੋਰਸਿਸ ਨੇ ਜਿਹੜਾ ਧਾਵਾ ਬੋਲਿਆ, ਜਿਹੜੀ ਲੜਾਈ ਖਾਸ ਤੌਰ ਤੇ ਚਾਪੜ ਚਿੜੀ ਦੇ ਮੈਦਾਨ 'ਚ ਹੋਈ ਔਰ ਖਾਲਸੇ ਦੇ ਝੰਡੇ ਜਿਹੜੇ ਨੇ ਫਿਰ ਸਰਹੰਦ ਦੇ ਉੱਤੇ ਝੂਲੇ। ਸੋ ਇਹ ਵਾਕਿਆ 9 ਮਈ 1710 ਨੂੰ ਹੋਇਆ। ਇੱਕ ਸਾਡੇ ਮੌਜੂਦਾ ਪੀਰੀਅਡ ਦੇ ਵਿੱਚ ਇੱਕ ਜਿਹੜਾ ਅਗੇਨ ਜਿਸ ਤਰ੍ਹਾਂ ਦਰਬਾਰ ਸਾਹਿਬ ਤੇ ਹਮਲੇ ਦਾ ਨਾਂ ਆਪਰੇਸ਼ਨ ਬਲੂ ਸਟਾਰ ਸਾਡੇ ਦੁਸ਼ਮਣ ਨੇ ਦਿੱਤਾ ਸਾਨੂੰ ਜਿੱਚ ਕਰਨ ਦੇ ਲਈ, ਇਸੇ ਤਰ੍ਹਾਂ ਇੱਕ ਆਪਰੇਸ਼ਨ ਉਹਨਾਂ ਨੇ 9 ਮਈ 1988 ਨੂੰ ਕੀਤਾ ਜਿਸ ਦਾ ਨਾਮ ਉਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਰੱਖਿਆ। ਇਹ ਅਸਲ 'ਚ ਜੂਨ 84 'ਚ ਜਿਵੇਂ ਸਿੰਘ ਜੂਝੇ ਬਹਾਦਰੀ ਦੇ ਨਾਲ, ਹਿੰਦੁਸਤਾਨ ਦੀਆਂ ਏਜੰਸੀਆਂ ਨੂੰ ਲੱਗਦਾ ਸੀ ਕਿ ਵੀ ਅਸੀਂ ਤਾਂ ਸਿੱਖਾਂ ਦਾ ਉਹ ਇੱਕ ਜਲੂਸ ਕੱਢਣਾ ਸੀ ਕਿ ਭਿੰਡਰਾਂ ਵਾਲੇ ਤੇ ਦੂਜੇ ਬਾਹਾਂ ਸਿਰ ਤੇ ਖੜੀਆਂ ਕਰਕੇ ਸਰੈਂਡਰ ਕਰ ਰਹੇ ਹੁੰਦੇ ਤੇ ਅਸੀਂ ਫਿਰ ਇਹ ਕਹਿੰਦੇ ਕਿ ਜੀ ਆਹ ਦੇਖੋ ਬੜੇ ਬਣੇ ਸੀ ਕਿ ਜੀ ਬੜੇ ਯੋਧੇ ਨੇ, ਬੜੀ ਮਾਰਸ਼ਲ ਕੌਮ ਹੈ ਤੇ ਇਹ ਉਹ। ਪਰ ਜਿਵੇਂ 72 ਘੰਟੇ ਉਹਨਾਂ ਨੇ ਛੱਕੇ ਛੁਡਾਏ ਫੌਜ ਦੇ, ਭਾਵੇਂ ਉਹਨੇ ਇਹਨਾਂ ਨੇ ਬੇਗੁਨਾਹ ਬਾਅਦ 'ਚ ਹਜ਼ਾਰਾਂ ਯਾਤਰੂ ਮਾਰੇ, ਉਹਨੂੰ ਉਹ ਅੰਡੂ ਕਰਨਾ ਚਾਹੁੰਦੇ ਸੀ ਔਰ ਉਹਦੇ ਲਈ ਉਹਨਾਂ ਨੇ ਇੱਕ ਬੜਾ ਪਲੈਨਡ ਆਪਰੇਸ਼ਨ ਕੀਤਾ। ਆਪਣੇ ਬੰਦੇ ਜਿਹੜੇ ਨੇ ਉਹ ਏਜੰਸੀਆਂ ਦੇ ਵਿੱਚ ਵਾੜੇ ਜੁਝਾਰੂ ਸਫਾਂ ਦੇ ਵਿੱਚ, ਔਰ ਇੱਥੇ ਸਾਡੀ ਉਸ ਵੇਲੇ ਦੀ ਜਿਹੜੀ ਜੁਝਾਰੂ ਲੀਡਰਸ਼ਿਪ ਹੈ ਉਹਦੀ ਫੇਲਿਅਰ ਹੈ ਕਿ ਉਹ ਦੇਖ ਨਹੀਂ ਸਕੇ। ਉਹਨਾਂ ਨੇ ਟਿਕਾਣੇ ਵੀ ਹਰਿਮੰਦਰ ਸਾਹਿਬ ਦੇ ਅੰਦਰ ਬਣਾ ਦਿੱਤੇ, ਕਮਰਿਆਂ ਤੇ ਵੀ ਕਾਬੂ ਕਰ ਲਏ, ਕਮਰਿਆਂ 'ਚੋਂ ਚਿੱਠੀਆਂ ਵੀ ਲਿਖ ਕੇ ਕਿ ਜੀ ਆ ਜਾਓ, ਇੰਨਾ ਰੁਪਈਆ ਲੈ ਕੇ ਆ ਜਾਓ, ਫਲਾਣਾ ਕਰ ਲਓ। ਉਹਦੇ ਥੱਲੇ ਇੱਕ ਤਾਂ ਪਹਿਲਾਂ ਬਦਨਾਮੀ ਹੋਈ, ਕਿੱਥੇ ਤੇ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਲਈ ਤੁਰੇ ਹੋਏ ਸੀ ਤੇ ਕਿੱਥੇ ਉਹਨਾਂ ਕਮਰਿਆਂ ਦੇ ਵਿੱਚ ਬੈਠ ਕੇ ਉਹ ਕੱਲਾ ਬਹਿ ਗਿਆ ਕਾਜ਼ੀ ਬਣ ਕੇ ਵੀ ਕਿਹਨੇ ਕੀ ਆਰਡਰ ਕਰਨੇ। ਨਤੀਜੇ ਦੇ ਤੌਰ ਤੇ ਇੰਨੀ ਕੁ ਬਦਨਾਮੀ ਹੋਣੀ ਸ਼ੁਰੂ ਹੋ ਗਈ, ਸਰਕਾਰ ਨੂੰ ਲੱਗਾ ਵੀ ਹੁਣ ਮੌਕਾ ਹੈ ਕਿ ਇਹਨਾਂ ਨੂੰ ਜਿਹੜਾ ਹੈ ਉਹ ਇਹਨਾਂ ਦਾ ਸਾਰੇ ਬਹਾਦਰੀ ਦਾ ਜਿਹੜਾ ਉਹ ਜਲੂਸ ਕੱਢੋ ਸਿੱਖਾਂ ਦੀ। ਸੋ 9 ਮਈ ਤੋਂ ਪਹਿਲਾਂ ਉਹਨਾਂ ਨੇ ਯਕੀਨੀ ਬਣਾਇਆ, ਗਵਰਨਰ ਪੰਜਾਬ ਦਾ ਰੇਸ ਸੀ ਐਂਬੈਸਡਰ, ਸਰਕਾਰ ਪੰਜਾਬ ਦੀ ਖਾਰਜ ਕਰ ਦਿੱਤੀ ਸੀ, ਰਬੇਰੋ ਨੂੰ ਐਜ਼ ਏ ਐਡਵਾਈਜ਼ਰ ਲਿਆ ਕੇ ਪੰਜਾਬ ਦੇ ਵਿੱਚ, ਔਰ 1 ਮਈ ਨੂੰ ਪਹਿਲੀ ਫਾਇਰਿੰਗ ਹਰਿਮੰਦਰ ਸਾਹਿਬ ਦੇ ਅੰਦਰ ਕੀਤੀ, ਇਹਦੇ 'ਚ ਇੱਕ ਬਜ਼ੁਰਗ ਮਾਤਾ ਮਾਰੀ ਗਈ, ਪੰਜਾਬ ਨੂੰ ਸੀਲ ਕਰ ਦਿੱਤਾ, ਅਸੈਂਬਲੀ ਤੋੜ ਦਿੱਤੀ, ਐਮਰਜੈਂਸੀ ਲਾ ਦਿੱਤੀ, ਔਰ ਫਿਰ ਇਹਨਾਂ ਨੇ KP ਗਿੱਲ ਨੂੰ ਪੰਜਾਬ ਦਾ DGP ਲਾਇਆ ਔਰ ਫਿਰ ਇਹਨਾਂ ਨੇ ਪੂਰੇ ਦੁਨੀਆ ਦੇ ਮੀਡੀਆ ਸੱਦ ਕੇ ਬੜੇ ਕੈਮਰੇ ਲਾ ਕੇ ਕਿ ਜੀ ਕਿਵੇਂ ਸਰੈਂਡਰ ਕਰ ਰਹੇ ਨੇ, ਔਰ ਫਿਰ ਉਹ ਜਿਹੜਾ ਸਰੈਂਡਰ ਉਹਨੂੰ ਉਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਦਾ ਨਾਮ ਦਿੱਤਾ। ਬਹੁਤ ਸਾਰੇ ਏਜੰਸੀਆਂ ਦੇ ਬੰਦੇ ਜਿਹੜੇ ਨੇ ਉਹ ਆ ਗਏ ਬਾਹਰ ਆਤਮ ਸਮਰਪਣ ਕਰਨ, ਉਵੇਂ ਦੇ ਹੀ ਸੀਗੇ। ਕੁਛ ਜਿਹੜੇ ਨੇ ਜੂਝੇ ਨੇ, ਭਾਈ ਕਾਰਜ ਸਿੰਘ ਥਾਂਦੇ ਲੜੇ ਹੈ, ਸੁਰਜੀਤ ਸਿੰਘ ਪੈਂਟਾ ਉਹਨਾਂ ਨੇ ਸਾਇਨਾਈਡ ਖਾ ਲਿਆ ਸੀ, ਕੁਛ ਹੋਰ ਵੀ ਜੂਝੇ ਹੋਣਗੇ ਜਿਨ੍ਹਾਂ ਨੂੰ ਵੀ ਨਹੀਂ ਸੀ ਪਤਾ ਕਿ ਵੀ ਉਹ ਕਿਹੜੇ ਟਰੈਪ 'ਚ ਫਸ ਗਏ ਨੇ। ਪਰ ਇਹ ਆਪਰੇਸ਼ਨ ਵੀ ਜਿਹੜਾ ਹੈ ਇਹ ਹਮਲਾ ਉਹਦੇ 'ਚ 1988 ਦੇ ਵਿੱਚ ਹੋਇਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਵਰਲਡ ਹਿਸਟਰੀ ਅਸੀਂ ਬ੍ਰੇਕ ਤੋਂ ਬਾਅਦ ਹੀ ਆਪਣੇ ਦਰਸ਼ਕਾਂ ਨੂੰ ਦੱਸਾਂਗੇ। ਹਾਂਜੀ ਵੀਅਰਸ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।